ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਲਾਸਟ ਵਾਲੇ ਸੈਗਮੈਂਟ ਵਿੱਚ ਆਪਾਂ ਆਪਣੇ ਦਰਸ਼ਕਾਂ ਨੂੰ ਜਿਹੜੇ ਆਏ ਨੇ ਮੈਸੇਜ ਫੇਸਬੁੱਕ ਤੇ ਉਹੀ ਆਪਾਂ ਲਵਾਂਗੇ। ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਬਾਰੇ? ਵੀਰ ਭੁਪਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜਿਹੜਾ ਪੰਜਾਬ ਦਾ ਬਸ਼ਿੰਦਾ ਭਾਵੇਂ ਕੋਈ ਵੀ ਹੋਵੇ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਉਸ ਧਰਤੀ ਨਾਲ ਗੱਦਾਰੀ ਕਮਾ ਰਿਹਾ। ਬਿਲਕੁਲ ਦਰੁਸਤ ਹੈ। ਜਿਸ ਧਰਤੀ ਦਾ ਤੁਸੀਂ ਅੰਨ ਪਾਣੀ ਖਾਂਦੇ ਹੋ, ਜਿਸ ਤੋਂ ਖੁਸ਼ਹਾਲੀ ਮਾਣਦੇ ਹੋ ਜੀ, ਉਸ ਦੇ ਨਾਲ ਤੁਹਾਡੀ ਵਫਾ ਇਹ ਪਹਿਲਾ ਪਾਰਟ ਹੁੰਦਾ। ਪ੍ਰਤਾਪ ਸਿੰਘ ਲਿਖਦੇ ਨੇ, ਡਾਕਟਰ ਜੀ ਕੋਰਟ ਕਹਿ ਰਿਹਾ ਹੈ ਪਾਣੀ ਮਿਲੇ ਨਾ ਮਿਲੇ ਬਾਅਦ ਵਿੱਚ ਵੇਖਾਂਗੇ, ਨਹਿਰ ਜ਼ਰੂਰ ਬਣੇਗੀ। ਇਹ ਗੱਲ ਇੱਦਾਂ ਹੈ ਜਿਵੇਂ ਜੱਜ ਕਹਿ ਰਿਹਾ ਹੋਵੇ ਇਸ ਬੰਦੇ ਨੂੰ ਫਾਂਸੀ ਲਾ ਦਿਓ, ਇਹਦਾ ਕਸੂਰ ਹੈਗਾ ਜਾਂ ਨਹੀਂ ਬਾਅਦ ਵਿੱਚ ਦੇਖਾਂਗੇ। ਬਿਲਕੁਲ ਠੀਕ ਹੈ। ਅਸੀਂ ਉਹ ਜਿਹੜੀ ਟਰਮ ਇੱਕ ਯੂਜ਼ ਹੁੰਦੀ ਹੈ ਔਰ ਵਿਲੀਅਮ ਸਪੀਚ ਕਿ ਹੈਂਗ ਫਸਟ ਟਰਾਈ ਲੇਟਰ। ਵੀਰ ਬਲਰਾਜ ਸਿੰਘ ਲਿਖਦੇ ਨੇ, ਵੋਲਿਊਮ ਇਜ਼ ਟੂ ਲੋ, ਪਲੀਜ਼ ਇਨਕਰੀਜ਼ ਟੂ ਦਾ ਲੈਵਲ ਆਫ ਕਮਰਸ਼ੀਅਲ ਐਡਸ। ਸੋ ਸਾਡੀ ਟੈਕਨੀਕਲ ਟੀਮ ਇਸ ਦਾ ਨੋਟਿਸ ਲੈ ਕੇ ਵੀ ਵੋਲਿਊਮ ਘੱਟ ਹੈ ਕਹਿੰਦੇ ਨੇ ਜੀ। ਵੀਰ ਭੁਪਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਲੱਗਦਾ ਦੋਵਾਂ ਪੰਜਾਬਾਂ ਦੇ ਲੋਕਾਂ ਨੇ ਨਲਾਇਕ ਲੀਡਰਾਂ ਨੂੰ ਹੀ ਹਮੇਸ਼ਾ ਅੱਗੇ ਲਿਆਂਦਾ ਹੈ। ਇਹ ਬਿਲਕੁਲ ਸਾਊਥ ਏਸ਼ੀਆ ਦੀ ਬਦਕਿਸਮਤੀ ਹੈ ਔਰ ਦੋਨਾਂ ਕੌਮਾਂ ਦੀ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਉਸ ਲੈਵਲ ਦੀ ਲੀਡਰਸ਼ਿਪ ਨਹੀਂ ਆਈ, ਸਾਡੀ ਤਾਂ ਸੰਤ ਪਿੰਡਾਂ ਵਾਲੇ ਇੱਕ ਹੋਪ ਉਭਰੇ, ਲੇਕਿਨ ਉਹਨਾਂ ਨੂੰ ਵੀ ਹਕੂਮਤ ਨੇ ਸ਼ਹੀਦ ਕਰਕੇ ਫਿਰ ਇੱਕ ਵੱਡਾ ਗੈਪ ਜਿਹੜਾ ਪੋਲੀਟੀਕਲੀ ਸ਼ਹੀਦ ਕੁਰਬਾਨ ਹੋਣ ਵਾਲੇ ਬਹਾਦਰ ਉਹਨਾਂ ਦੀ ਕੋਈ ਕਮੀ ਨਹੀਂ ਰਹੀ ਹੈ, ਲੇਕਿਨ ਜਿਹੜਾ ਸਟੀਅਰ ਆਊਟ ਕਰ ਸਕੇ ਸਾਰੇ ਚੋਂ ਉਹ ਸਾਡੇ ਸਾਹਮਣੇ ਨਹੀਂ ਹੈ। ਵੀਰ ਜਸਪ੍ਰੀਤ ਸਿੰਘ, ਜੱਸੀ ਧਨੋਆ, ਭੁਪਿੰਦਰ ਸਿੰਘ, ਕਸ਼ਮੀਰ ਵਿਰਕ, ਬਾਸ਼ਾ ਸਿੰਘ, ਕੁਲਜੀਤ ਸਿੰਘ, ਰਜਿੰਦਰਪਾਲ ਸਿੰਘ, ਇਹ ਸਾਰੇ ਜਿਹੜੇ ਨੇ ਵੀਰ ਇਹ ਫਤਿਹ ਅਰਜ਼ ਕਰਦੇ ਨੇ। ਤੁਸੀਂ ਜੀ ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਗਿਆਨੀ ਬੀ ਸਿੰਘ ਖਾਲਸਾ ਗੁਰਦਾਸਪੁਰ ਤੋਂ। ਇਹ ਲਿਖਦੇ ਹਨ, ਸਮੂਹ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੀ ਲਿਖਤ ਦਾ ਵਿਸ਼ਾ ਹੈ ਕੜਵਾ ਸੱਚ। ਪਹਿਚਾਨੋ ਉਹਨਾਂ ਲੋਕਾਂ ਨੂੰ ਜੋ ਕੌਮ ਦੀਆਂ ਜੜ੍ਹਾਂ ਵੱਢ ਰਹੇ ਹਨ, ਚਾਹੇ ਉਹ ਤੁਮਾ ਮਸੰਦ ਜਾਂ ਮਿਸ਼ਨਰੀ ਮਸੰਦ ਹੋਵੇ ਜਾਂ ਕੋਈ ਲੜਾ ਲੀਡਰ। ਮਨ ਰੇ ਛੋੜ ਹਰ ਬੇਮੁਖਨ ਕੋ ਸੰਗ। ਹਰ ਜੀਵ ਦੀ ਵਿਚਾਰਧਾਰਾ ਦੀ ਪਹਿਚਾਣ ਉਹਦੇ ਕਿਰਦਾਰ ਤੋਂ ਹੁੰਦੀ ਹੈ, ਪਰ ਇਹ ਪਹਿਚਾਣ ਕੇਵਲ ਗੁਰੂ ਜੀ ਵੱਲੋਂ ਬਖਸ਼ੀ ਵਿਵੇਕ ਬੁੱਧ ਹੀ ਕਰ ਸਕਦੀ ਹੈ। ਵਿਵੇਕ ਬੁੱਧ ਗੁਰਪ੍ਰਸਾਦ ਹੈ ਜੋ ਕੇਵਲ ਗੁਰੂ ਪੂਰਾ ਗੁਰੂ ਹੀ ਸਿੱਖ ਦੀ ਹਿਰਦੇ ਰੂਪੀ ਝੋਲੀ 'ਚ ਪਾ ਸਕਦਾ ਹੈ। ਇਸ ਦਾਤ ਨੂੰ ਕੋਈ ਆਪਣੀ ਸਿਆਣਪ ਜਾਂ ਕਿਸੇ ਦੁਨਿਆਵੀ ਪੜ੍ਹਾਈ ਨਾਲ ਪ੍ਰਾਪਤ ਨਹੀਂ ਕਰ ਸਕਦਾ। ਅੱਜ ਬਹੁਤ ਹਨ ਜੋ ਪੜ੍ਹੇ ਲਿਖੇ ਹੋਣ ਦਾ ਦਾਵਾ ਦਿਖਾ ਕੌਮ ਨੂੰ ਕਿਰਾਏ ਪਾ ਰਹੇ ਹਨ। ਉਹਨਾਂ ਦੀ ਨਿਸ਼ਾਨੀ ਹੈ ਆਪਣੇ ਗੁਰੂ ਪਿਤਾ ਤੇ ਸ਼ੰਕੇ ਤਰਕ। ਗੁਰੂ ਆ ਨਹੀਂ ਕਰ ਸਕਦਾ, ਗੁਰੂ ਉਹ ਨਹੀਂ ਕਰ ਸਕਦਾ। ਗੁਰੂ ਸਾਹਿਬ ਜੀ ਸਮੁੰਦਰਾਂ ਦੇ ਸਮੁੰਦਰ ਰੂਪ ਹਨ। ਨੂੰ ਖੋਟੀ ਬੁੱਧ ਵਾਲੇ ਜੀਵ ਆਪਣੀ ਖੋਟੀ ਮਤ ਦੀ ਕੁਝ ਜੋ ਪਤਾ ਹੀ ਨਹੀਂ ਚੰਦ ਟੱਕਿਆਂ ਖਾਤਰ ਕਿੱਥੇ ਖਿਲਰ ਜਾਣੀ ਹੈ ਉਹਦੇ 'ਚ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ। ਪਰ ਗੁਰੂ ਜੀ ਨਾਲ ਜੋ ਸਾਂਝ ਪ੍ਰੇਮਾ ਭਗਤੀ ਨਾਲ ਬਣਦੀ ਆ ਉਹ ਅੱਜ ਤੱਕ ਕਿਸੇ ਸ਼ੰਕਾਵਾਦੀ ਤੇ ਤਰਕਵਾਦੀ ਦੀ ਨਹੀਂ ਬਣੀ। 10 ਗੁਰੂ ਸਾਹਿਬਾਨਾਂ ਵੱਲੋਂ ਬਖਸ਼ਿਆ ਸਭ ਕੁਝ ਗੁਰੂ ਖਾਲਸੇ ਜੀ ਦਾ ਸਿਲੇਬਸ ਹੈ, ਜਿਸ ਨੂੰ ਪੜ੍ਹ ਸੁਣ ਮੰਨ ਕੇ ਹੀ ਮੰਜ਼ਿਲ ਤੱਕ ਪਹੁੰਚਿਆ ਜਾਣਾ। ਨਾ ਕਿਸੇ ਸਿਆਣਪ ਨਾਲ 178 ਤੋਂ ਲੈ ਕੇ ਹੁਣ ਤੱਕ ਕੌਮ ਤੇ ਗੁਰੂ ਖਾਲਸੇ ਤੇ ਬਣੀ ਭੀੜ ਚ ਗੋ ਨਾਲ ਤੱਕੋ। ਇਹਨਾਂ ਪ੍ਰੋਫੈਸਰਾਂ ਦਾ ਰੋਲ 3 ਲੱਖ ਦੇ ਕਰੀਬ ਸ਼ਹਾਦਤਾਂ, ਪਰ ਇਹਨਾਂ ਦੇ ਹਿਰਦੇ ਕਿਤੇ ਨਹੀਂ ਪਿਘਲੇ। ਇਹ ਪੜ੍ਹੇ ਲਿਖੇ ਲੋਕ ਵਿਕੇ ਤੇ ਦੁਸ਼ਮਣ ਨਾਲ ਰਲ ਕੌਮ ਦੀਆਂ ਜੜ੍ਹਾਂ 'ਚ ਬਹਿਣ ਲੱਗੇ, ਜਦੋਂ ਕਿ ਇਹਨਾਂ ਦਾ ਕੰਮ ਸੀ ਜਿਸ ਸੰਘਰਸ਼ ਨੂੰ ਗੁਰੂ ਕੇ ਲਾਲ ਹਥਿਆਰਬੰਦ ਹੋ ਲੜ ਰਹੇ ਸਨ ਉਹਦੇ ਨਾਲ ਸਰਕਾਰ ਨੂੰ ਟੇਬਲ ਟਾਕ ਰਾਹੀਂ ਕੀਲ ਕੇ ਕਿਸੇ ਸੋਲੂਸ਼ਨ ਵੱਲ ਲੈ ਜਾਣਾ ਇਹਨਾਂ ਦਾ ਫਰਜ਼ ਸੀ। ਪਰ ਇਹ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਰਹੇ। ਇਹਨਾਂ ਲੋਕਾਂ ਦੀਆਂ ਗਾਟੀਆਂ ਫੀਤੀਆਂ ਖਾਤਰ ਅੰਨੇ ਹੋਏ ਉਹਨਾਂ ਪੁਲਸੀਆਂ ਨਾਲ ਜੱਗ ਜਾਰ ਹਨ ਤੇ ਹੁਣ ਵੀ ਉਹਨਾਂ ਦੇ ਆਸ਼ੇ ਨਾਲ ਹੀ ਚੱਲ ਰਹੇ ਹਨ। ਧਰਮ ਦੇ ਸਾਰੇ ਗ੍ਰੰਥ ਸਿੱਖ ਲਈ ਸਤਿਕਾਰਯੋਗ ਹਨ, ਜੋ ਸਖਸ਼ੀ ਪੂਜਾ ਚੋਂ ਕੱਢ ਇੱਕ ਅਕਾਲ ਨਾਲ ਜੋੜਦੇ ਹਨ। ਇੱਕ ਪਾਸੇ ਪੜ ਰਹੇ ਹਾਂ ਗੁਰੂ ਪਰਮੇਸ਼ਰ ਇੱਕ ਜਾਨ, ਨਾ ਤੇ ਸਮਰਨ ਨਾ ਆਵਨ ਜਾਨ। ਪੜ ਰਹੇ ਹਾਂ ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਜੇ ਅਸੀਂ ਇਹ ਸੱਚ ਕਰਕੇ ਮੰਨ ਲਈਏ ਤਾਂ ਕਿਤੇ ਹੈ ਗੁੰਜਾਇਸ਼ ਸ਼ੰਕੇ ਦੀ ਜਾਂ ਤਰਕ ਦੀ। ਪ੍ਰੇਮਾ ਭਗਤੀ ਵਾਲੇ ਲਈ ਨਹੀਂ, ਪਰ ਆਪਣੀਆਂ ਸਿਆਣਪਾਂ 'ਚ ਅੰਧੇ ਮਨੁੱਖ ਲਈ ਹੈ। ਇਹ ਲੋਕ ਕਰ ਰਹੇ ਹਨ। 10 ਗੁਰੂ ਸਾਹਿਬਾਨ ਵੱਲੋਂ ਬਖਸ਼ਿਆ ਸਿਲੇਬਸ ਸਿਖਾਉਂਦਾ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਜੋ ਲੋਕ ਧੜੇ ਬੰਦੀਆਂ 'ਚ ਵੰਡੇ ਹਨ, ਪੁੱਛਣ ਆਪਣੇ ਆਪ ਨੂੰ ਉਹ ਗੁਰੂ ਕੇ ਹਨ ਜਾਂ ਦੁਸ਼ਮਣ ਨਾਲ ਸਾਂਝਾ ਨਿਭਾ ਰਹੇ ਹਨ।
ਅੱਜ ਗ੍ਰੰਥਾਂ ਦੀ ਵੰਡ ਤੇ ਬਣ ਰਹੀਆਂ ਧੜੇਬੰਦੀਆਂ ਕੇਵਲ ਬਰਬਾਦੀ ਦਾ ਕਾਰਨ ਬਣ ਚੁੱਕੀਆਂ ਹਨ। ਗੁਰੂ ਪਿਆਰੇ ਵਾਲੇ ਇਹਨਾਂ ਤੋਂ ਦੂਰ ਰਹਿਣ। ਗੁਰੂ ਜੀ ਕੌਮ ਨੂੰ ਸਮੱਤ ਬਖਸ਼ਣ, ਆਪਣੀਆਂ ਸਿਆਣਪਾਂ ਵਾਲੀ ਮੱਤ ਮਰ ਜਾਵੇ, ਗੁਰੂ ਜੀ ਵਾਲੀ ਆ ਵਸੇ, ਤਾਂ ਹੀ ਬਰਬਾਦੀ ਰੁਕ ਸਕਦੀ ਹੈ, ਨਹੀਂ ਤਾਂ ਕਦੇ ਵੀ ਨਹੀਂ। ਗੁਰੂ ਕਿਰਪਾ ਕਰਨ, ਮਲੇਸ਼ ਰਾਜ ਦਾ ਖਾਤਮਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਹਲੀਮੀ ਰਾਜ ਹੋਵੇ ਜੀ। ਪੁਲਚੁਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਗਿਆਨੀ ਬੀ ਸਿੰਘ ਸ਼ਹੀਦ ਬਲਵਿੰਦਰ ਸਿੰਘ ਹੋਣਗੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਗੁਰਦਾਸਪੁਰ ਤੋਂ ਲਿਖਿਆ ਜੀ, ਪਰ ਹੈਡਲਾਈਨ ਹੀ ਉਹਨਾਂ ਨੇ ਕੜਵਾ ਸੱਚ ਜਾਂ ਕੌੜਾ ਸੱਚ ਦਿੱਤੀ ਹੈ। ਆਪਣੇ ਆਪ 'ਚ ਹੀ ਉਹਨਾਂ ਦੀ ਲਿਖਤ ਜਿਹੜੀ ਹੈ ਪੂਰੀ ਵੇਰਵੇ ਦੇ ਨਾਲ ਉਹਨਾਂ ਨੇ ਸ਼ੰਕਾਵਾਦੀ ਔਰ ਜਿਹੜੇ ਲੋਕ ਗੁੰਮਰਾਹ ਕਰ ਰਹੇ ਨੇ, ਧੜੇਬੰਦੀਆਂ 'ਚ ਔਰ ਦੂਸਰੇ ਝਗੜਿਆਂ 'ਚ ਪਾ ਰਹੇ ਨੇ, ਉਹਨਾਂ ਸਾਰਿਆਂ 'ਤੇ ਹੀ ਉਹਨਾਂ ਨੇ ਜਿਹੜੀ ਹੈ ਤਨਜ਼ ਕੀਤੀ ਹੈ। ਉਹਨਾਂ ਨੇ ਕਿਹਾ ਵੀ ਗੁਰੂ ਪਿਆਰ ਦਾ ਰਸਤਾ ਪ੍ਰੇਮਾ ਭਗਤੀ ਦਾ ਜੀ, ਔਰ 10 ਗੁਰੂ ਸਾਹਿਬਾਨ ਨੇ ਸਾਨੂੰ ਉਹ ਪ੍ਰੇਮਾ ਭਗਤੀ ਸਿਖਾਈ ਹੈ। ਔਰ ਉਹਨਾਂ ਨੇ ਖਾਸ ਤੌਰ ਤੇ ਬੁੱਧੀਜੀਵੀ ਵਰਗ ਨੂੰ ਕਿਹਾ ਵੀ ਇੱਕ ਪਾਸੇ ਲੱਖਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਪਰ ਇਹ ਬੁੱਧੀਜੀਵੀ ਜਿਹੜੇ ਕਿ ਟੇਬਲ ਟਾਕ ਜਾਂ ਆਪਣੇ ਇੰਟੈਲੈਕਟ ਨਾਲ ਕੁਝ ਕਰ ਸਕਦੇ ਸੀ, ਇਹ ਭਗੌੜੇ ਰਹੇ ਨੇ। ਔਰ ਹੁਣ ਇਹ ਖਾਮਖਾਹ ਦੀ ਜਿਹੜੀ ਹੈ ਆਪਸੀ ਇਸ ਕਿਸਮ ਦੀ ਵੰਡੀਆਂ ਪਾਉਣ ਵਾਲੀ ਚਰਚਾ ਨੂੰ ਇਨਕਰੇਜ ਕਰਦੇ ਨੇ। ਔਰ ਅਖੀਰ 'ਚ ਉਹਨਾਂ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ ਦਾ ਉਹਨਾਂ ਨੇ ਗੁਰੂ ਦੇ ਪਿਆਰ ਦਾ ਸੁਨੇਹਾ ਦਿੱਤਾ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਵੀਰ ਹਰਮੇਲ ਸਿੰਘ, ਬਲਹਾਰ ਸਿੰਘ ਕੰਗ, ਸੁਖਵਿੰਦਰ ਸਿੰਘ ਰਿਆਤ, ਮਲਿਕ ਅਫਜ਼ਲ, ਸੁਖਵਿੰਦਰ ਵਿਰਕ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਹਰਮੇਲ ਸਿੰਘ ਹੋਰਾਂ ਨੇ ਇਹ ਲਿਖਿਆ ਕਿ ਜੇ ਇਹ ਮਹਾਰਾਜਾ ਕੈਲੀਫੋਰਨੀਆ ਵਾਲੇ ਸਿੰਘਾਂ ਅੱਗੇ ਗੱਡੀ ਘਾਹ ਦੇ ਉੱਤੋਂ ਭਜਾ ਕੇ ਲੈ ਗਿਆ, ਫਿਰ ਖੜਦਾ ਉੱਥੇ ਵੱਡਾ ਮਹਾਰਾਜਾ। ਸੋ ਉੱਥੇ ਕਿਉਂਕਿ ਇਹਦੇ ਖਿਲਾਫ ਪ੍ਰੋਟੈਸਟ ਹੋਏ ਔਰ ਇਹਨੇ ਉੱਥੋਂ ਭੱਜਣ 'ਚ ਹੀ ਆਪਣੀ ਜਿਹੜੀ ਆ ਉਹ ਬਿਹਤਰੀ ਸਮਝੀ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ ਬਾਣੀ ਰਾਗ ਗੌੜੀ 52 ਅੱਖਰੀ ਕਬੀਰ ਜੋਗੀ ਦੇ 3 ਜਿਹੜੇ ਸ਼ਲੋਕ ਚੁਣੇ ਨੇ ਜੀ। ਇੱਕ ਯਈਏ ਤੇ, ਇੱਕ ਰਾਰੇ ਤੇ, ਇੱਕ ਲੱਲੇ ਤੇ, ਕਿਉਂਕਿ ਉਸ ਐਲਫਾਬੈਟ ਦੇ ਉੱਤੇ ਹੈ। ਜੀ ਡਾਕਟਰ ਸਾਹਿਬ। ਯਈਆ ਜੋ ਜਾਣੇ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ, ਰਣ ਰੂਤੋ ਪਾਜੈ ਨਹੀਂ, ਸੂਰੋ ਥਾਰੋ ਨਾਉ। ਕਿ ਯਈਆ ਇਹ ਸਿਖਾਉਂਦਾ ਹੈ ਕਿ ਜੋ ਜਾਣੇ ਤੋ ਦੁਰਮਤ ਹਨ, ਕਿ ਜੇ ਤੈਨੂੰ ਕਿਸੇ ਚੀਜ਼ ਦਾ ਇਲਮ ਹੈ, ਗਿਆਨ ਹੈ, ਤਾਂ ਪਹਿਲਾ ਕੰਮ ਇਹ ਕਰ ਕਿ ਆਪਣੇ ਵਿੱਚੋਂ ਦੁਰਮਤ ਨੂੰ, ਈਵਲ ਮਾਈਂਡਡਨੈਸ ਨੂੰ ਖਤਮ ਕਰ। ਕਰ ਬਸ ਕਾਇਆ ਗਾਉ, ਸਬਜੂਗੇਟ ਯੋਰ ਬਾਡੀ ਵਿਲੇਜ, ਕਿ ਆਪਣੇ ਆਪ ਨੂੰ, ਆਪਣੇ ਅੰਦਰ ਨੂੰ, ਉਸ ਨੂੰ ਆਪਣੇ ਕਾਬੂ 'ਚ ਕਰ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ, ਕਿ ਤੇਰਾ ਨਾਂ ਤਾਂ ਹੀ ਸੂਰ ਹੈ, ਥਾਰੋ ਉਸ ਬੋਲੀ 'ਚ ਕਿਹਾ ਕਿ ਜੇ ਤੂੰ ਇਸ ਪ੍ਰੇਮ ਦੀ ਖੇਡ ਦੇ ਵਿੱਚ, ਰਣ ਦੇ ਵਿੱਚ ਆ ਗਏ ਤਾਂ ਫਿਰ ਭਗੌੜਾ ਨਹੀਂ ਹੋਣਾ, ਇਥੋਂ ਭੱਜਣਾ ਨਹੀਂ ਹੈ। ਦੂਸਰਾ ਰਾਰਾ ਤੋਂ ਹੈ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਹ ਰਾਰਾ ਇਹ ਕਹਿੰਦਾ ਹੈ ਕਿ ਭਾਈ ਇਹ ਜਿਹੜੇ ਦੁਨਿਆਵੀ ਰਸ ਨੇ, ਇਹਨਾਂ ਨੂੰ ਨਿਰਸ ਕਰਕੇ ਜਾਣ, ਇਹਨਾਂ ਤੋਂ ਦੇ ਵਿੱਚ ਨਾ ਉਲਝ। ਹੋਏ ਨਿਰਸ ਸੋ ਰਸ ਪਹਿਚਾਨਿਆ, ਜਿਹੜਾ ਦੁਨੀਆ ਦੇ ਸਵਾਦਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਂਦਾ ਹੈ, ਉਹੀ ਉਸ ਪਿਆਰੇ ਦੇ ਵਾਹਿਗੁਰੂ ਦੇ ਮਿਲਾਪ ਦੇ ਰਸ ਨੂੰ ਮਾਣ ਸਕਦਾ ਹੈ। ਇਹ ਰਸ ਛੱਡੇ ਉਹ ਰਸ ਆਵਾ, ਜਦੋਂ ਤੁਸੀਂ ਇਹ ਦੁਨਿਆਵੀ ਰਸ ਛੱਡਦੇ ਹੋ ਤੇ ਫਿਰ ਉਹ ਪ੍ਰਭੂ ਪਿਆਰ ਦਾ ਰਸ ਆਉਂਦਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਤੇ ਜਦੋਂ ਇੱਕ ਵਾਰੀ ਰੱਬ ਦੇ ਪਿਆਰ ਦਾ ਰਸ ਆ ਜਾਂਦਾ ਫਿਰ ਦੁਨਿਆਵੀ ਰਸ ਚੰਗੇ ਨਹੀਂ ਲੱਗਦੇ। ਤੇ ਲੱਲਾ ਸ਼ਬਦ ਤੋਂ ਉਹਨਾਂ ਨੇ ਜਿਹੜਾ ਸ਼ਲੋਕ ਕਬੀਰ ਸਾਹਿਬ ਨੇ ਫਰਮਾਇਆ, ਲੱਲਾ ਐਸੇ ਲਿਵ ਮਨ ਲਾਵੇ, ਅਨਤ ਨਾ ਜਾਏ ਪਰਮ ਸੱਚ ਪਾਵੇ। ਕਿ ਲੱਲਾ ਇਹ ਸਿਖਾਉਂਦਾ ਹੈ ਕਿ ਆਪਣੇ ਮਨ ਨੂੰ ਇਵੇਂ ਪ੍ਰਭੂ ਦੇ, ਵਾਹਿਗੁਰੂ ਦੇ, ਅੱਲਾ ਦੇ, ਰੱਬ ਦੇ ਚਰਨਾਂ ਨਾਲ ਲਪੇਟ ਲੈ, ਉਸ ਦੇ ਪਿਆਰ ਦੇ ਵਿੱਚ ਆਪਣੇ ਮਨ ਨੂੰ ਲੈ ਆ, ਅਨਤ ਨਾ ਜਾਏ, ਫਿਰ ਕਿਤੇ ਹੋਰ ਮਨ ਧਾਵੇ ਹੀ ਨਾ, ਮਨ ਨੂੰ ਕਿਤੇ ਹੋਰ ਪਾਸੇ ਦੌੜਨ ਦੀ, ਜਾਣ ਦੀ ਲੋੜ ਨਾ ਰਹੇ, ਪਰਮ ਸੱਚ ਪਾਵੇ। ਜਿਉਂ ਹੀ ਉਹ ਰੱਬ ਦੇ ਪੈਰਾਂ ਨੂੰ, ਰੱਬ ਦੇ ਪਿਆਰ ਚ ਆਏਗਾ, ਉਹ ਪਰਮ ਸੱਚ ਦੇ ਵਿੱਚ, ਅਲਟੀਮੇਟ ਟਰੂਥ, ਜਿਹੜੀ ਕਿ ਜਿਸ ਨੂੰ ਅਸੀਂ ਹਮੇਸ਼ਾ ਆਦ ਸੱਚ ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ ਕਹਿ ਕੇ ਕਹਿੰਦੇ, ਅਲਟੀਮੇਟ ਟਰੂਥ ਨੂੰ ਪਾਏਗਾ। ਘਰ ਜੋ ਤਹਾਂ ਪ੍ਰੇਮ ਲਿਵ ਲਾਵੇ, ਤੋ ਅੱਲਾਹ ਲਹਿ ਲੈ ਚਰਨ ਸਮਾਵੇ। ਕਿ ਜੇ ਸੱਚ ਦੇ ਵਿੱਚ ਸਮਾ ਗਿਆ
ਫਿਰ ਤੁਸੀਂ ਪਿਆਰ ਨੂੰ ਆਪਣਾ ਆਧਾਰ ਬਣਾਉਂਦੇ ਹੋ। ਘਰ ਜੋ ਤਹਾਂ ਪ੍ਰੇਮ ਲਿਵ ਲਾਵੇ, ਫਿਰ ਉਸ ਰੱਬ ਦੇ ਘਰ ਨਾਲ ਪ੍ਰੇਮ ਦੇ ਵਿੱਚ ਤੁਸੀਂ ਆਪਣੀ ਲਿਵ ਲਾਉਂਦੇ ਹੋ, ਪਿਆਰ ਦੇ ਵਿੱਚ ਵਸਦੇ ਹੋ, ਜੀ ਤਾਂ ਅੱਲਾ ਲਹੇ ਸ਼ੈਲ ਆਬਟੇਨ ਵਾਹਿਗੁਰੂ ਸ਼ੈਲ ਆਬਟੇਨ ਅੱਲਾ, ਕਿ ਵੀ ਫਿਰ ਤੁਹਾਨੂੰ ਅੱਲਾ ਮਿਲ ਗਿਆ ਹੈ। ਔਰ ਸ਼ਬਦ ਵੀ ਉਹਨਾਂ ਨੇ ਅੱਲਾ ਇਸਤੇਮਾਲ ਕੀਤਾ, ਤਾਂ ਅੱਲਾ ਲਹੇ ਲੈ ਚਰਨ ਸਮਾਵੇ। ਔਰ ਫਿਰ ਜਿਹੜਾ ਹੈ ਤੁਸੀਂ ਜਦੋਂ ਉਹਦੇ ਚਰਨ ਫੜ ਲਏ, ਉਹਦੇ ਚਰਨਾਂ 'ਚ ਤੁਸੀਂ ਸਮਾ ਗਏ, ਤੇ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੋਵੇਗੀ। ਜੀ ਡਾਕਟਰ ਸਾਹਿਬ, ਸੋ ਤੁਹਾਡਾ ਇਹ ਅੱਜ ਦਾ ਵਿਚਾਰ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਣੇ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ। ਦਰਸ਼ਕੋ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ ਟੀਵੀ ਰੀਫੋ। ਫੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।